ਪੰਜਾਬ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਉਹਨਾਂ ਦੇ ਨਾਲ ਹੋਈ ਭਿਆਨਕ ਤਬਾਹੀ ਕਿਸੇ ਤੋਂ ਲੁਕੀ ਨਹੀਂ ਹੈ। ਦੁਨੀਆ ਭਰ ਦੇ ਵਿੱਚ ਪੰਜਾਬ ਦੇ ਲਈ ਹਾਅ ਦਾ ਨਾਰਾ ਵੱਜ ਰਿਹਾ ਹੈ। ਇੱਥੋਂ ਤੱਕ ਕਿ ਲੋਕ ਜਿਹੜੇ ਭਾਰਤ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਜਿਹੜੇ ਘੱਟ ਗਿਣਤੀ ਲੋਕ ਨੇ ਉਹ ਵੀ ਪੰਜਾਬ ਦੇ ਲਈ ਹਾਅ ਦਾ ਨਾਰਾ ਮਾਰ ਰਹੇ ਨੇ ਔਰ ਲਗਾਤਾਰ ਜੋ ਉਹਨਾਂ ਦਾ ਤਿਲ ਫੁੱਲ ਆ ਉਹ ਪੰਜਾਬ ਦੇ ਵਿੱਚ ਭੇਜ ਰਹੇ ਨੇ। ਇਸ ਦਰਮਿਆਨ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਇੱਕ ਵਾਰ ਫਿਰ ਆਮੋ ਸਾਹਮਣੇ ਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਗੰਭੀਰ ਦੋਸ਼ ਲਾਏ ਨੇ। ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਇੰਡੀਅਨ ਐਡਵਰਟਾਈਜ਼ਮੈਂਟ ਜਿਹੜੀ ਏਜੰਸੀ ਹੈ ਉਹ ਪੰਜਾਬ ਦੇ ਨਾਂ ਤੇ ਫੰਡ ਇਕੱਠੇ ਕਰ ਰਹੀ ਹੈ ਤੇ ਮੁੱਖ ਮੰਤਰੀ ਨੇ ਇਤਰਾਜ਼ ਜਤਾਇਆ ਵੀ ਜੇਕਰ ਉੱਤਰਾਖੰਡ ਦਾ ਨਾਮ ਨਹੀਂ ਯੂਜ਼ ਕੀਤਾ ਜਾ ਰਿਹਾ, ਜੇਕਰ ਉੱਤਰਾਖੰਡ ਦਾ ਨਾਮ, ਹਿਮਾਚਲ ਦਾ ਨਾਮ ਨਹੀਂ ਵਰਤਿਆ ਜਾ ਰਿਹਾ ਤੇ ਫਿਰ ਪੰਜਾਬ ਦਾ ਕਿਉਂ? ਤੇ ਫਿਰ ਇਹ ਸੱਦਾ ਕਿਉਂ ਨਹੀਂ ਦਿੱਤਾ ਜਾ ਰਿਹਾ ਵੀ ਉਹ ਜਿਹੜਾ ਪੈਸਾ ਉਹ ਪੰਜਾਬ ਦੇ ਮੁੱਖ ਮੰਤਰੀ ਰਿਲੀਫ ਫੰਡ ਦੇ ਵਿੱਚ ਆਉਣਾ ਚਾਹੀਦਾ, ਉਹ ਪ੍ਰਧਾਨ ਮੰਤਰੀ ਕੇਅਰ ਫੰਡ ਦੇ ਵਿੱਚ ਕਿਉਂ ਮੰਗਵਾਇਆ ਜਾ ਰਿਹਾ? ਉਹਨਾਂ ਨੇ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਹੈ, ਮੋਦੀ ਸਰਕਾਰ ਹੈ, ਉਹਦੇ ਤੇ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਮੰਗ ਕੀਤੀ ਹੈ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ, ਕਿਉਂ ਇਹ ਕੀਤਾ ਜਾ ਰਿਹਾ। ਅਸਲ ਦੇ ਵਿੱਚ ਆਪਾਂ ਨੂੰ ਹੀ ਪਤਾ ਵੀ ਪੰਜਾਬ ਦੇ ਜਿਹੜੇ ਹੜ੍ਹ ਆਏ ਨੇ ਉੱਥੋਂ ਉਹਨਾਂ ਹੜ੍ਹਾਂ ਦੇ ਬਾਬਤ ਜਿਹੜੀ ਮਦਦ ਹੈ ਉਹ ਮਦਦ ਦੇਣ ਦੇ ਲਈ ਕੌਮਾਂਤਰੀ ਭਾਈਚਾਰਾ ਵੀ ਜਿਹੜਾ ਹੱਥ ਅੱਗੇ ਵਧਾ ਰਿਹਾ। ਬਾਲੀਵੁੱਡ ਤੋਂ ਲੈ ਕੇ ਪੰਜਾਬੀ ਸਿੰਗਰ, ਪੰਜਾਬ ਦੇ ਨੇਤਾ, ਪੰਜਾਬ ਦੇ ਲੋਕ ਉਹ ਸਾਰੇ ਮਦਦ ਕਰ ਰਹੇ ਨੇ। ਕਿ ਇਹ ਸਾਰਾ ਪੈਸਾ ਜਿਹੜਾ ਇਹਨੂੰ ਹਥਿਆਉਣ ਦੇ ਲਈ ਇਹ ਹੱਥਕੰਡਾ ਵਰਤਿਆ ਜਾ ਰਿਹਾ? ਜੇਕਰ ਨਹੀਂ ਵਰਤਿਆ ਜਾ ਰਿਹਾ ਤਾਂ ਕੇਂਦਰ ਦੀ ਭਾਜਪਾ ਸਰਕਾਰ ਨੂੰ ਇਸ ਬਾਰੇ ਜਿਹੜੀ ਸਥਿਤੀ ਆ ਉਹ ਸਾਫ਼ ਕਰਨੀ ਚਾਹੀਦੀ ਹੈ। ਲੱਗ ਤਾਂ ਇਹੀ ਰਿਹਾ ਕਿ ਗੰਭੀਰ ਪਹਿਲੂ ਤਾਂ ਇਹੀ ਲੱਗ ਰਿਹਾ ਵੀ ਇਸ ਪੈਸੇ ਦੀ ਜਾਂਚ ਹੋਣੀ ਚਾਹੀਦੀ ਆ ਤੇ ਇਹ ਏਜੰਸੀ ਨੇ ਕਿਸ ਦੇ ਕਹਿਣ ਤੇ ਇਹ ਜਿਹੜਾ ਫੰਡ ਰੇਜ਼ਰ ਆ ਉਹ ਸਥਾਪਿਤ ਕੀਤਾ, ਜਿਹੜਾ ਕਿ ਕਹਿੰਦਾ ਹੈ ਕਿ ਤੁਸੀਂ ਜਿਹੜਾ ਪੈਸਾ ਭੇਜਣਾ ਉਹ ਪ੍ਰਧਾਨ ਮੰਤਰੀ ਦੇ ਖਾਤੇ ਦੇ ਵਿੱਚ ਭੇਜੋ।